ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਉਹ ਤੁਸੀਂ ਇੱਕ ਹੋਣ ਲੱਗੇ ਫਲ ਸਧਰਾਂ ਨੂੰ ਲੱਗੇ, ਔਰ ਰੂਹਾਂ ਦਾ ਮੇਲਾ ਇਹੋ ਜਿਸਮਾਂ ਦਾ ਖੇਲ ਨਹੀਂ। ਵਿਆਹ ਮੇਰੇ ਯਾਰਾ ਹੋਏ ਗੁੱਡੇ ਗੁੱਡੀਆਂ ਦਾ ਖੇਲ ਨਹੀਂ। ਵਿਆਹ ਮੇਰੇ ਯਾਰਾ ਹੋਏ ਗੁੱਡੇ ਗੁੱਡੀਆਂ ਦਾ ਖੇਲ ਨਹੀਂ। ਬੱਲੇ ਬੱਲੇ, ਕੀ ਗੱਲ ਬੜਾ ਚਾਹ ਦੇ ਲੱਡੂ ਵੀ ਚੱਕੀ ਫਿਰਦੇ ਹੋ। ਉਹ ਵਿਆਹ ਦੇ ਕਾਰਡ ਆਉਂਦੇ ਆ ਸਾਡੇ ਨਾਲ, ਲੋਕ ਬੱਝੇ ਹੋਏ ਆ, ਲੋਕ ਸਾਨੂੰ ਸੱਦਦੇ ਆ, ਜਿਨ੍ਹਾਂ ਨੂੰ ਨਹੀਂ ਸੱਦਦੇ ਉਹਨਾਂ ਨੂੰ ਅਸੀਂ ਆਪਣੇ ਘਰੋਂ ਲਿਆ ਕੇ ਲੱਡੂ ਖਵਾ ਦਈਦੇ ਆ। ਅੱਛਾ, ਹਾਂਜੀ। ਉੱਥੇ ਕਰੋਨੇ ਕਰਕੇ ਜ਼ਿਆਦਾ ਲੋਕ ਇਕੱਠੇ ਨਹੀਂ ਹੋਣ ਦਿੰਦੇ, ਤੇ ਤੁਹਾਨੂੰ ਕੌਣ ਬੁਲਾਉਂਦਾ? ਕੌਣ ਕਹਿੰਦਾ? ਬਹੁਤ ਸਾਰੀ ਕੰਟਰੀਜ਼ ਦੇ ਵਿੱਚ ਦੁਬਾਰਾ ਲੋਕਡਾਊਨ ਨਹੀਂ ਬਣਿਆ। ਆਖੇ ਜੀ ਕਰੋਨਾ ਦਾ ਨਵਾਂ ਰੂਪ ਆ ਗਿਆ, ਤਾਂ ਕਰਕੇ। ਜਿੱਦਾਂ ਮਰਜ਼ੀ ਹੋਵੇ, ਇੰਡੀਆ ਦੇ ਵਿੱਚ ਤਾਂ ਜਦੋਂ ਕਰੋਨਾ ਐਨ ਸਿਖਰਾਂ ਤੇ ਸੀ ਨਾ, ਉਦੋਂ ਵੀ ਬਾਜੇ ਗਾਜੇ ਵੱਜਦੇ ਸੀ, ਉਦੋਂ ਵੀ ਭੰਗੜੇ ਸ਼ੰਗੜੇ ਪੈਂਦੇ ਸੀ, ਉਦੋਂ ਵੀ ਜਾਗੋ ਸ਼ਾਗੋ ਨਿਕਲਦੀ ਸੀ, ਉਦੋਂ ਵੀ ਤੇਰੇ ਵਰਗੀਆਂ ਬੁੜੀਆਂ ਇਕੱਠੀਆਂ ਹੋ ਕੇ ਗਾਉਂਦੀਆਂ ਨੇ ਗਾਣਾ ਨਹੀਂ ਉਹਦਾ, ਪਰ ਤਰਜ ਤਾਂ ਹੁੰਦੀ ਆ। ਖੈਰ ਜੀ, ਪੰਜਾਬੀ ਰੇਡੀਓ USA ਤੇ ਇੱਕ ਵਾਰੀ ਫੇਰ ਤੋਂ ਹਾਜ਼ਰ ਹੋ ਚੁੱਕੇ ਹਾਂ। ਮੈਂ ਰਮਨੀਕ ਕੌਰ ਤੇ ਮੈਂ ਹਾਂ ਜੀ ਤੁਹਾਡਾ ਆਪਣਾ ਚਰਨਜੀਤ ਜੋਗੀ। ਤੇ ਸੱਚੀ ਮੁੱਚੀ ਆਹੇ ਕਮਾਲ ਹੋਈ ਪਈ ਆ ਜੀ, ਵਿਆਹਾਂ ਦਾ ਤੁਹਾਨੂੰ ਚਾਅ ਹੀ ਬਹੁਤ ਹੁੰਦਾ। ਅੱਛਾ, ਹਾਂਜੀ। ਜਿਨ੍ਹਾਂ ਦੇ ਲੱਥੇ ਉਹਨਾਂ ਨੂੰ ਪੁੱਛੋ। ਸੌਰੀ ਫॉर दैट ਆ ਜੀ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਤੇ ਵਿਆਹ ਦੀ ਚਾਹ ਤੋਂ ਬਾਅਦ ਜਿਹੜੀ ਧਰੀ ਜਾਂਦੀ ਹੈ ਹਰ ਵੇਲੇ ਚਾਹ, ਉਹਦਾ ਕੋਈ ਮੁਕਾਬਲਾ ਨਹੀਂ। ਮੈਂ ਕਹਾਂ ਜੀ ਨਾ ਜੀ ਨਾ। ਵਿਆਹ ਦੇਖੋ, ਇਹਨੂੰ ਕਹਿੰਦੇ ਆ ਪੰਜਾਬੀ ਦੇ ਵਿੱਚ ਵਿਆਹ, ਹਿੰਦੀ ਦੇ ਵਿੱਚ ਸ਼ਾਦੀ, ਤੇ ਮੁਸਲਿਮ ਕਹਿੰਦੇ ਨੇ ਨਿਕਾਹ, ਤੇ ਕੋਰਟ ਮੈਰਿਜ ਵੀ ਹੁੰਦੀ ਹੈ, ਤੇ ਆਮ ਬੋਲ ਚਾਲ ਦੇ ਵਿੱਚ ਕਹਿੰਦੇ ਬਰਬਾਦੀ। ਨਹੀਂ, ਅੱਛਾ, ਉਹਦੀ ਕਹਿੰਦੇ ਸਾਰੇ ਜਾਣੇ। ਦੇਖੋ, ਵਿਆਹ ਇੱਕ ਐਸਾ ਲੱਡੂ ਆ ਜਿਹੜਾ ਕਹਿੰਦਾ ਕਿ ਜਿਹੜਾ ਖਾਂਦਾ ਉਹ ਵੀ ਪਛਤਾਉਂਦਾ, ਜਿਹੜਾ ਨਹੀਂ ਖਾਂਦਾ ਉਹ ਵੀ ਪਛਤਾਉਂਦਾ ਹੈ, ਤੇ ਬਹੁਤ ਜਾਂਦੇ ਸੰਗ ਦੇ ਵਿੱਚ ਫਸਿਆ ਹੋਇਆ, ਉਹ ਨਾ ਅੰਦਰ ਜਾਂਦਾ ਨਾ ਬਾਹਰ ਆਉਂਦਾ। ਬਿਲਕੁਲ ਜੀ। ਔਰ ਅੱਜ ਆਪਾਂ ਵਿਆਹਾਂ ਦੀ ਗੱਲ ਕਰਨੀ ਆ। ਬਿਲਕੁਲ ਜੀ, ਵਿਆਹਾਂ ਦੀ ਗੱਲ ਕਰਨੀ ਹੈ, ਕਿਉਂਕਿ ਦੇਖੋ ਇਹ ਸਾਡਾ ਸਮਝੌਤੇ ਹੀ ਹੁੰਦੇ ਆ। ਅੱਛਾ, ਜਿਹੜੀ ਸਮਝਾਉਣਾ ਹੀ ਹੁੰਦਾ ਹੈ। ਆਏ ਹਾਏ, ਅਸੀਂ ਤਾਂ ਲੋਕਾਂ ਨੂੰ ਸਮਝਾ ਹੀ ਸਕਦੇ ਆ। ਦਿਲਾਂ ਦੇ ਦਰਦ ਬਾਹਰ ਆ ਗਏ ਨੇ ਜੀ। ਕੋਈ ਬਹੁਤੀ ਦੇਰ ਹੋਈ ਨਹੀਂ ਇਹਨਾਂ ਦੀ ਆਪਣੇ ਵਿਆਹ ਨੂੰ। ਓਏ ਹੋਏ ਹੋਏ, ਇੱਕ ਕੁੜੀ ਜਿਹਦਾ ਨਾਂ ਕਸੈਂਡਰਾ, ਜੇ ਮੇਰਾ ਪ੍ਰੋਗਰਾਮ ਸੁਣਦੀ ਹੋਵੇ ਜਾਂ ਸੁੱਤੀ ਹੋਵੇ, ਹਾਲੇ ਨਾ ਉਹ ਉੱਠੀ ਹੋਵੇ। ਕਿਉਂਕਿ ਵਿਆਹ ਦੀ ਗੱਲ ਕਰਨੀ, ਜੇਕਰ ਉੱਠ ਵੀ ਉਹ ਵਿਆਹ ਵੂ ਸ਼ਬਦ ਸੁਣ ਕੇ ਨਾ ਕਿਤੇ ਮੇਰੇ ਘਰ ਜਾਂਦੇ ਨੂੰ ਕੋਈ ਸਿਆਪਾ ਨਾ ਛੇੜ ਲਵੇ। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਪਰ ਇੱਥੇ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਲੱਡੂ ਫੁੱਟ ਰਹੇ ਨੇ ਕਿ ਹਾਏ ਸਦਕੇ ਜਾਈਏ ਚਰਨਜੀਤ ਜੋਗੀ ਦੇ, ਜਿਹਨੇ ਸਾਡੇ ਦਿਲ ਦੀ ਗੱਲ ਕੱਢ ਮਾਰੀ ਹੈ। ਉਹ ਗੱਲ ਸੁਣ ਲਓ, ਬੜਾ ਚਾਅ ਕਰਨ ਦੀ ਲੋੜ ਨਹੀਂ, ਛੇੜਾ ਕਰਨ ਦੀ ਲੋੜ ਨਹੀਂ। ਚੌਰੇ ਉਧਰ ਮੈਂ ਦੱਸਾਂ, ਬੜਾ ਤੁਹਾਨੂੰ ਚਾਅ ਜਿਹੜਾ ਵਿਆਹ ਕੀ ਵਿਆਹ ਜਿਹਨਾਂ ਦੇ ਹੋਇਆ ਉਹਨਾਂ ਨੂੰ ਪੁੱਛ ਲਓ। ਵੱਡੇ ਆਏ ਵਿਆਹ, ਚਲੋ ਖੈਰ, ਨਹੀਂ ਤਾਂ ਨਾ ਸਹੀ। ਦੇਖੋ, ਬੰਦੇ ਨੂੰ ਵਿਆਹ ਕਰਾਉਣਾ ਚਾਹੀਦਾ। ਹਾਂਜੀ, ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਵਿਆਹ ਕਰਾਓ, ਕਿਉਂਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ, ਹਾਸੇ, ਖੇੜੇ, ਆਜ਼ਾਦੀ, ਨੱਚਣਾ ਟੱਪਣਾ, ਘੁੰਮਣਾ ਫਿਰਨਾ, ਇੱਧਰ ਉੱਧਰ, ਖਾਣਾ ਢਮਕਾਣਾ, ਇਹ ਸਾਰਾ ਕੁਝ ਜ਼ਰੂਰੀ ਨਹੀਂ ਹੁੰਦਾ। ਘਰ ਵਾਲੀ ਦੀ ਡਾਂਟ ਵੀ ਜ਼ਰੂਰੀ ਹੁੰਦੀ ਆ, ਘਰ ਵਾਲੀ ਦੀਆਂ ਬੰਦਿਸ਼ਾਂ ਵੀ ਜ਼ਰੂਰੀ ਹੁੰਦੀਆਂ। ਕਿੱਥੋਂ ਆਇਆ, ਕਿਉਂ ਗਿਆ ਸੀ, ਫਲਾਨਾ ਢਮਕਾਣਾ, ਕੀ ਖਾਧਾ, ਕੀ ਕੀਤਾ, ਇਹ ਵੀ ਸਾਰੀਆਂ ਚੀਜ਼ਾਂ ਜ਼ਰੂਰੀ ਹੁੰਦੀਆਂ। ਅੱਛਾ, ਹਾਂਜੀ। ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਇਸ ਕਰਕੇ ਕਿ ਬਹੁਤ ਸਾਰੇ ਲੋਕ ਬਾਹਲੇ ਖੁਸ਼ ਨੇ। ਤੁਹਾਡੇ ਕਿਸੇ ਦੁਸ਼ਮਣ ਨੂੰ ਤੁਸੀਂ ਬਦਦੁਆ ਦੇਣੀ, ਕੀ ਕਹੋਗੇ? ਰੱਬ ਕਰੇ ਤੇਰਾ ਵਿਆਹ ਹੋ ਜਾਏ, 2 ਵਾਰੀ ਹੋਵੇ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ ਜੀ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ, ਔਰ ਅੱਜ ਅਸੀਂ ਗੱਲ ਕਰ ਰਹੇ ਹਾਂ ਵਿਆਹਾਂ ਦੀ। ਹਾਏ ਹਾਏ ਹਾਏ, ਵਿਆਹ ਕਹਿੰਦੇ ਨੇ ਵਿਆਹ ਲੋਕਾਂ ਨੂੰ ਕਰਨਾ ਚਾਹੀਦਾ ਹੈ। ਹਾਂਜੀ, ਵਿਆਹ ਇਸ ਕਰਕੇ ਕਰਨਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਵਿਆਹ ਹੁੰਦਾ ਕੀ ਹੈ। ਅੱਛਾ, ਹਾਂ, ਕਿਉਂਕਿ
ਵਿਆਹ ਕਰਕੇ ਹੀ ਉਹਨਾਂ ਨੂੰ ਪਤਾ ਲੱਗਣਾ ਹੈ ਕਿ ਵਿਆਹ ਕਿਉਂ ਨਹੀਂ ਸੀ ਕਰਨਾ ਚਾਹੀਦਾ। ਅੱਛਾ ਹਾਂ, ਸੋ ਇਸ ਕਰਕੇ ਵਿਆਹ ਦੇਖੋ ਜੀ, ਜਿਹੜਾ ਘਰ ਦੇ ਕਈ ਵਾਰ ਹਾਂਜੀ ਸ਼ੀਓ ਕਰਕੇ ਕਿਸੇ ਕਿਲੇ ਤੇ ਬੰਨ ਦਿੰਦੇ ਨੇ, ਠੀਕ ਹੈ ਜੀ। ਘਰ ਦੇ ਬਹੁਤ ਚਲਾਕ ਹੁੰਦੇ ਨੇ। ਇਸ ਵਿਆਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਤੈਨੂੰ ਪਤਾ ਫਾਇਦਾ ਕਿਹਦਾ ਹੁੰਦਾ? ਸਭ ਤੋਂ ਜ਼ਿਆਦਾ ਕਿਹਦਾ ਵਿਆਹਾਂ ਦੇ ਵਿੱਚ? ਅੱਛਾ, ਕਿਹਦਾ ਫਾਇਦਾ ਹੁੰਦਾ? ਕਿਹਦਾ? ਨਾਨੇ ਦਾ, ਹੈ, ਮਾਮੇ ਦਾ, ਹੈ, ਚਾਚੇ ਦਾ, ਉਹ ਕਿਵੇਂ? ਫੁੱਫੜ ਦਾ, ਮਾਸੜ ਦਾ, ਹਾਂਜੀ, ਜੀਜਿਆਂ ਦਾ। ਅੱਛਾ, ਆਓ ਮਾਮੇ ਆਪ ਦਾ ਕੰਬਲ ਲੈ ਕੇ ਪਰੇ ਹੋ ਜਾਂਦੇ ਆ ਤੇ ਇਧਰ ਬੰਦਾ ਸਾਰੀ ਉਮਰ ਆਹੋ। ਅੱਛਾ, ਤੇ ਜਿਹੜੀ ਮਾਮੇ ਨੇ ਨਾਨੇ ਨੇ ਨਾਨਕੀ ਸ਼ੱਕ ਦਿੱਤੀ ਉਹ ਕਿੱਧਰ? ਓਹੋ ਯਾਰ, ਦੱਸੋ ਜਦੋਂ ਸ਼ਰੀਕ ਦੀ ਮੱਝ ਖਲਾਉਣੀ ਹੋਵੇ ਸੰਗਲ ਕੋਲੋਂ ਹੀ ਦੇਣਾ ਪੈਂਦਾ। ਹਰ ਚੜ੍ਹਦੀ ਸਵੇਰ ਤੋਂ ਟਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ, ਤੇ ਕਿਸੇ ਦੇ ਦਿਲ ਦਾ ਦਰਦ ਬਾਹਰ ਆ ਰਿਹਾ। ਏ ਬੜਿਆਂ ਦਾ ਹੋਰ ਵੀ ਆ ਰਿਹਾ ਇਹਨਾਂ ਦੇ ਨਾਲ ਨਾਲ। ਮੈਂ ਕਹਾਂ ਜੀ ਸਾਰੇ ਜਿਹਨਾਂ ਦੇ ਵਿਆਹ ਹੋਏ ਆ ਉਹ ਤਾਂ ਚੁੱਪ ਕਰਕੇ ਨਾ ਨਿੰਮੂ ਝੋਲੇ ਜਿਹੇ ਹੋ ਗਏ, ਥੱਲੇ ਨੂੰ ਉਹਨਾਂ ਨੀਵੇਂ ਜਿਹੇ ਪਾ ਗਿਆ, ਆਪਣੇ ਐਵੇਂ ਕੰਮਾਂ 'ਚ ਲੱਗੇ ਹੋਏ ਆ ਇਸ ਵੇਲੇ। ਕੋਈ ਕੰਮ ਨਹੀਂ ਉਹਨਾਂ ਨੂੰ, ਉਹ ਸਿਰਫ ਇਹ ਪ੍ਰੋਗਰਾਮ ਹੀ ਸੁਣ ਰਹੇ ਆ ਕਿ ਕਹਿੰਦੇ ਸਾਡੇ ਦਿਲ ਦੀ ਗੱਲ ਹੋ ਰਹੀ ਆ। ਹਾਏ ਟੀਸਾਂ ਉੱਠ ਰਹੀਆਂ, ਟੀਸਾਂ ਹੈ ਜੀ। ਜਿਹੜੀਆਂ ਬੁੜੀਆਂ ਜਿਹੜੀਆਂ ਹੱਸਦੀਆਂ ਹੁਣ ਇਸ ਵੇਲੇ, ਇਹ ਵੀ ਕਹਿੰਦੇ ਚੰਗਾ ਹੋਇਆ, ਚੰਗਾ ਹੋਇਆ। ਇਹ ਇਹਨਾਂ ਨਾਲ ਇਦਾਂ ਹੀ ਹੋਣੀ ਚਾਹੀਦੀ ਹੈ। ਦੇਖੋ ਗੱਲ ਸੁਣ ਲਓ, ਵਿਆਹ ਹਾਂਜੀ ਹਰ ਕੋਈ ਕਰਾਉਂਦਾ, ਕਈਆਂ ਦਾ ਨਹੀਂ ਵੀ ਹੁੰਦਾ, ਕਈ ਛੱਡ ਕੇ ਦੌੜ ਵੀ ਜਾਂਦੇ ਆ, ਹੈ ਜੀ। ਪਰ ਉਹ ਪ੍ਰਧਾਨ ਸੇਵਕ ਬਣ ਸਕਦੇ ਆ, ਦੇਸ਼ ਦੇ ਕਿਸੇ ਦੇ ਪ੍ਰਧਾਨ ਮੰਤਰੀ ਬਣ ਸਕਦੇ ਆ। ਉਹ ਅੱਛਾ, ਹਾਂਜੀ, ਉਹ ਅੱਛਾ। ਹੁਣ ਵਾਪਸ ਆ ਜਾਓ, ਕਿਉਂਕਿ ਸਾਰੀ ਗੱਲ ਦੱਸਣੀ ਜ਼ਰੂਰੀ ਨਹੀਂ ਹੁੰਦੀ, ਇਹ ਸਮਝ ਰਹੇ ਅਗਲੇ। ਤੇ ਪਰ ਫਿਰ ਉਹ ਫਿਰ ਸਾਰੇ ਦੇਸ਼ ਦੀਆਂ ਜਨਾਨੀਆਂ ਨੂੰ ਫਿਰ ਤੜਫਾਉਂਦੇ ਆ, ਤਾਂ ਵੀ ਅਗਲੇ ਦੀ ਚਾਹ ਪੱਤੀ ਵਾਲੇ ਡੱਬੇ 'ਚ ਪੈਸੇ ਨਾ ਕਢਾਉਣ। ਸਹੀ ਗੱਲ ਹੈ। ਉਹ ਤਾਂ ਹੀ ਤੇ ਉਹ ਕਹਿੰਦੇ, ਉਹ ਟਿਕਟੌਕ ਦੀ ਵੀਡੀਓ ਨਹੀਂ ਦੇਖੀ ਬੇਬੇ, ਬੰਦੇ ਦਾ ਵਿਆਹ ਕਰਾਉਣਾ ਕਿਉਂ ਜ਼ਰੂਰੀ ਹੁੰਦਾ, ਤਾਂ ਕਿ ਬੰਦਾ ਜਿਹੜਾ ਨਾ ਜਨਾਨੀ ਦੇ ਵੱਸ 'ਚ ਰਵੇ। ਦੇਖਿਆ ਨਹੀਂ ਉਹਦਾ ਹਾਲ। ਸੋ ਇਸ ਕਰਕੇ ਭਾਈ ਇਹ ਵਿਆਹ ਜਿਹੜੇ ਆ, ਵਿਆਹ ਕਿਸੇ ਹਾਲਤ ਵਿੱਚ ਜ਼ਰੂਰੀ ਵੀ ਹੁੰਦੇ ਆ ਤੇ ਕਿਸੇ ਹਾਲਤ ਵਿੱਚ ਜ਼ਰੂਰੀ ਹੁੰਦੇ ਆ। ਅੱਛਾ, ਹਾਂਜੀ, ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਤੁਹਾਨੂੰ ਏਦਾਂ ਕਿਉਂ ਲੱਗਦਾ ਵੀ ਵਿਆਹ ਜ਼ਰੂਰੀ ਹੁੰਦਾ? ਮੇਰੀਆਂ ਤੇ ਬਹੁਤ ਸਾਰੀਆਂ ਸਹੇਲੀਆਂ ਨੇ, ਅੱਜ ਤਾਂ ਪੂਨਮ ਹੀ ਲੈ ਲਓ, ਅਗਲੀਆਂ ਬਿਨਾਂ ਵਿਆਹ ਤੋਂ ਬੈਠੀਆਂ ਨੇ, ਹਾਲੇ ਵੀ ਆਪਣੀ ਜ਼ਿੰਦਗੀ ਬਣਾ ਰਹੀਆਂ ਨੇ, ਆਪਣੇ ਪੈਰਾਂ ਤੇ ਖੜੀਆਂ ਨੇ। ਕਿਸੇ ਦੀ ਉਹਨਾਂ ਨੂੰ ਨਾ ਡਾਂਟ ਡਪਟ ਦੀ, ਕਿਸੇ ਦੀ ਇੰਟਰਫੇਰੈਂਸ ਦੀ ਲੋੜ ਨਹੀਂ ਆ। ਓਕੇ, ਓ ਆਈ ਲਵ ਯੂ ਪੂਨਮ। ਜੇ ਤੂੰ ਗੱਲ ਇਦਾਂ ਹੈ ਗਿਆ, ਮੇਰੀ ਗੱਲ ਸੁਣੋ। ਉਹ ਬੱਲੇ ਬੱਲੇ ਬੱਲੇ, ਉਹ ਯਾਰ ਕਿਤੇ ਇੱਕ ਸੈਂਟਰ ਨਾ ਸੁਣ ਲਵੇ। ਦੇਖੋ ਗੱਲ ਇਹ ਆ, ਜ਼ਿੰਦਗੀ ਦੇ ਵਿੱਚ ਤੁਸੀਂ ਵਿਆਹ ਕਰਾਉਣਾ, ਇਹ ਤੁਹਾਡੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਇੱਕ ਕੁੜੀ ਮੋੜ ਹੁੰਦਾ। ਪਰ ਤੁਹਾਨੂੰ ਦੱਸਾਂ ਮੈਂ, ਜ਼ਿੰਦਗੀ ਦੇ ਵਿੱਚ ਇਹ ਵੀ ਗੱਲ ਨੋਟ ਰੱਖਿਓ, ਪੱਲੇ ਬੰਨ ਲਓ। ਸਿਆਣੀਆਂ ਬੁੜੀਆਂ ਕਹਿੰਦੀਆਂ ਜੀ, ਲੈ ਕੁੜੀਏ ਇਹ ਗੱਲ ਮੇਰੀ ਪੱਲੇ ਬੰਨ ਲੈ। ਵਿਆਹ ਜੋ ਤੁਸੀਂ ਕਰਵਾ ਲੈਂਦੇ ਹੋ, ਕੂਣੀ ਮੋੜ ਤੁਸੀਂ ਕਿਹਾ ਨਾ, ਕਦੀ ਦਰਵਾਜ਼ੇ ਤੇ ਕੂਣੀ ਲੱਗੀ ਵੇਖੀ ਹੈ? ਆਹ ਕਰੰਟ ਪੈਂਦਾ, ਬਸ ਉਹ ਕਰੰਟ ਤਾਂ ਪੈਣਾ ਹੀ ਪੈਣਾ ਹੁੰਦਾ। ਠੀਕ ਹੈ ਜੀ। ਹੁਣ ਮੇਰਾ ਖਿਆਲ ਹੈ ਮੈਂ ਗੱਲ ਬਹੁਤ ਜ਼ਿਆਦਾ ਲੰਬੀ ਕਰ ਲਈ ਹੈ, ਤੇ ਇੱਥੇ ਮੈਂ ਇੱਕ ਗੀਤ ਸੁਣਦਾ ਤੇ ਮੁੜ ਕੇ ਆਣ ਕੇ ਤੁਹਾਨੂੰ ਦੱਸਦਾ ਕਿ ਇਹ ਵਿਆਹਾਂ ਦੇ ਵਿੱਚੋਂ ਅਸਲ ਵਿੱਚ ਨਿਕਲਦਾ ਕੀ ਆ। ਲਓ ਜੀ, ਵਾਪਸ ਆ ਗਏ ਆ ਜੀ ਅਸੀਂ ਆਪਣੇ ਪ੍ਰੋਗਰਾਮ ਨਜ਼ਰੀਆ ਦੇ ਵਿੱਚ। ਵਿਆਹ ਸਿਰਸਵਾ ਨਹੀਂ ਬਾਅਦ ਵਿੱਚ ਪੈਂਦੀ ਹੁੰਦੀ ਆ। ਜੋ ਘਰ ਵਾਲੀ ਨੂੰ ਕਿਤੇ ਕਹਿ ਦੇਣਾ, ਨਹੀਂ ਘਰ ਵਾਲੀ ਨੂੰ ਕਿਤੇ ਕਹਿੰਦਾ ਬੜੀ ਚਾਹ ਨਹੀਂ ਤੇਰੇ ਸਿਰਸਵਾ। ਇਹ ਬੁੜੀਆਂ ਪਤਾ ਨਹੀਂ ਕਿੱਥੋਂ ਆਪਣੇ ਆਪ ਨੂੰ ਮਿਰਜ਼ਾ ਗੱਲ ਬਣਾ ਲੈਂਦੀਆਂ, ਲੇਡੀ ਟੂ, ਹੈਨਾ। ਗੱਲ ਕਰਦੇ ਆ, ਦੇਖੋ ਜਿਹੜੇ ਤੁਹਾਨੂੰ ਸੁੱਖ ਆ ਜ਼ਿੰਦਗੀ ਦੇ ਵਿੱਚ, ਕਈ ਕਹਿੰਦੇ ਨੇ ਕਿ ਵਿਆਹ ਕਰਾਂਗੇ ਕੋਈ ਸੁੱਖ ਮਾਣਾਂਗੇ। ਸੁੱਖ ਜਿਹੜੇ ਆ ਉਹ ਤੁਹਾਨੂੰ ਮਿਲਣੇ ਕਿ ਜਿਹੜੇ ਤੁਸੀਂ ਪੁੰਨ ਕੀਤੇ ਹੋਣ, ਕਰਮ ਕੀਤੇ ਹੋਣ ਚੰਗੇ, ਕਿਸੇ ਨੇ ਨੇਕੀਆਂ ਕੀਤੀਆਂ ਹੋਣ, ਚੰਗਿਆਈਆਂ ਕੀਤੀਆਂ ਹੋਣ, ਭਲਾਈਆਂ ਕੀਤੀਆਂ ਹੋਣ। ਮੰਨ ਲਓ ਮੇਰੇ ਵਰਗੇ ਬੰਦੇ ਨੂੰ ਕਿਤੇ ਕੋਈ ਜ਼ਰੂਰਤ ਪੈ ਗਈ, ਤੇਰੇ ਵਰਗੀ ਪਰਸ ਖੋਲ ਕੇ ਕਵੇ ਚੱਕ ਜੋ ਮਰਜ਼ੀ ਲੈ ਜਾ, ਉਹਦੀ ਭਲਾਈ ਨੇਕੀ, ਠੀਕ ਹੈ। ਇਹ ਤੁਸੀਂ ਜਿੰਨੇ ਪੁੰਨ ਕੀਤੇ ਹੋਣ ਸੁੱਖ ਤੁਹਾਨੂੰ ਓਨੇ ਮਿਲਣੇ। ਰਹੀ ਗੱਲ ਸ਼ਾਂਤੀ ਦੀ, ਸ਼ਾਂਤੀ ਤੁਹਾਨੂੰ ਓਨੀ ਮਿਲਣੀ ਆ ਜਿੰਨੀ ਤੁਹਾਡੀ ਘਰ ਵਾਲੀ ਚਾਹੂਗੀ, ਉਸ ਤੋਂ ਜ਼ਿਆਦਾ ਨਹੀਂ, ਉਸ ਤੋਂ ਘੱਟ ਨਹੀਂ। ਸੋ ਇਹ ਜੇਕਰ ਚੀਜ਼ਾਂ ਜਾਣਨੀਆਂ ਚਾਹੁੰਦੇ ਹੋ ਤਾਂ ਵਿਆਹ ਕਰੋ।
ਤੁਹਾਡੇ ਕਹਿਣ ਦਾ ਮਤਲਬ ਇਹ ਹੈ ਪੰਜਾਬੀ ਰੇਡੀਓ ਯੂਐਸਏ ਸੁਣਨ ਵਾਲਿਓ, ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਨਜ਼ਰੀਆ ਤੇ ਨਜ਼ਰੀਏ ਦਾ ਸਿੱਟਾ ਇਹ ਕੱਢਿਆ ਜੋਗੀ ਜੀ ਨੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਵਿਆਹ ਤੋਂ ਬਾਅਦ ਹਾਂਜੀ ਕਿੰਨੀਆਂ ਕੁ ਖੁਸ਼ੀਆਂ ਨੇ, ਹਾਂਜੀ ਕਿੰਨੀ ਕੁ ਸ਼ਾਂਤੀ ਹੈ, ਹਾਂਜੀ ਕਿੰਨਾ ਕੁ ਉਤਸ਼ਾਹ ਆ, ਹਾਂਜੀ ਕਿੰਨੀ ਕੁ ਆਜ਼ਾਦੀ ਹੈ, ਹਾਂਜੀ ਇਹ ਸਭ ਕੁਝ ਘਰ ਵਾਲੀ ਦੇ ਮੂਡ ਤੇ ਡਿਪੈਂਡ ਕਰਦਾ ਹੈ। ਹਾਂ ਬਿਲਕੁਲ ਜੀ। ਦੇਖੋ ਮੈਂ ਤੁਹਾਨੂੰ ਦੱਸਣਾ ਚਾਹਣਾ, ਇੱਕ ਮੇਰਾ ਦੋਸਤ ਮੈਨੂੰ ਪੁੱਛਣ ਲੱਗ ਪਿਆ, ਕੀ ਕਹਿੰਦਾ? ਕਹਿੰਦਾ ਮੈਨੂੰ ਤੂੰ ਦੱਸ ਮੈਂ ਤੇਰੀ ਹੈ ਨਾ ਜਨਰਲ ਨੋਜ਼ਲ ਚੈੱਕ ਕਰਨੀ ਹੈ। ਅੱਛਾ, ਨੌਲੇਜ ਹੁੰਦਾ ਉਹ ਚਲੋ ਜੋ ਵੀ ਹੁੰਦਾ ਹੈ ਨਾ। ਮੈਂ ਕਿਹਾ ਕੋਈ ਗੱਲ ਨਹੀਂ, ਵਾਈ ਨਾਟ, ਮੈਨੂੰ ਤੂੰ ਸਵਾਲ ਪੁੱਛ ਜੋ ਮਰਜੀ। ਕਹਿੰਦਾ ਘਰ ਵਾਲੀ ਨੂੰ ਹਾਂਜੀ ਅੰਗਰੇਜ਼ੀ ਦੇ ਵਿੱਚ, ਹਿੰਦੀ ਦੇ ਵਿੱਚ, ਪੰਜਾਬੀ ਦੇ ਵਿੱਚ, ਉਰਦੂ ਦੇ ਵਿੱਚ, ਸੰਸਕ੍ਰਿਤ ਦੇ ਵਿੱਚ, ਮਲਿਆਲਮ ਦੇ ਵਿੱਚ, ਤਾਮਿਲ ਦੇ ਵਿੱਚ, ਗੁਜਰਾਤੀ ਦੇ ਵਿੱਚ, ਮਰਾਠੀ ਦੇ ਵਿੱਚ, ਹਰਿਆਣਵੀ ਦੇ ਵਿੱਚ ਕੀ ਕਿਹਾ ਜਾਂਦਾ ਹੈ? ਦੱਸ ਮੈਨੂੰ। ਅੱਛਾ, ਮੈਂ ਆਪਣੇ ਦਿਮਾਗ ਦੇ ਘੋੜੇ ਦੜਾਏ। ਕੀ ਦੜਾਏ? ਘੋੜੇ ਦਿਮਾਗ ਦੇ ਮੇਰੇ ਅਰਬੀ ਘੋੜੇ ਦੌੜੇ। ਅੱਛਾ, ਨਾ ਤੁਹਾਡੇ ਜ਼ਿਆਦਾ ਅਰਬੀ ਨੇ? ਹਾਂ, ਬਾਕੀਆਂ ਤੇ ਦੇਸੀ ਨੇ। ਉਹ ਬਾਕੀ ਤਾਂ ਐਵੇਂ ਖੱਚਣੇ ਲਈ ਫਿਰਦੇ ਆ। ਅੱਛਾ, ਮੈਂ ਦਿਮਾਗ ਦੇ ਘੋੜੇ ਦੜਾਏ। ਫਿਰ ਮੈਂ ਉਹਨੂੰ ਗਿਆ, ਮੈਂ ਕਿਹਾ ਇੱਧਰ ਆਓ। ਆ ਗਿਆ। ਮੈਂ ਕਿਹਾ ਦੇਖ, ਪੰਜਾਬੀ, ਹਿੰਦੀ, ਅੰਗਰੇਜ਼ੀ, ਤਾਮਿਲ, ਗੁਜਰਾਤੀ, ਮਰਾਠੀ, ਹਰਿਆਣਵੀ, ਮਲਿਆਲਮ, ਜੋ ਮਰਜ਼ੀ ਹੋਵੇ, ਕਿਸੇ ਵੀ ਭਾਸ਼ਾ ਦੇ ਵਿੱਚ ਤੁਸੀਂ ਜਨਾਨੀ ਨੂੰ ਕੁਝ ਨਹੀਂ ਕਹਿ ਸਕਦੇ। ਲੋ ਜੀ, ਪੰਜਾਬੀ ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਤੁਸੀਂ ਜੇ ਇੰਨੀਆਂ ਗੱਲਾਂ ਸੁਣਾ ਹੀ ਦਿੱਤੀਆਂ ਤੇ ਮੈਂ ਵੀ ਨਾਲ ਲੱਗਦੇ ਆ ਆਪਣੀ ਭੂਆ ਦੀ ਨੂੰਹ ਦੀ ਗੱਲ ਸੁਣਾ ਹੀ ਦਵਾਂ। ਸੁਣੋ। ਉਹਨਾਂ ਦੇ ਤਾਂ ਸੱਚ ਕਹਿੰਦੇ ਬਹੁਤ ਹੀ ਜ਼ਿਆਦਾ ਸ਼ਾਂਤੀ ਆ ਉਹਨਾਂ ਦੇ ਘਰ ਦੇ। ਅੱਛਾ, ਬਹੁਤ ਤੁਹਾਨੂੰ ਮਜ਼ਾ ਆਉਂਦਾ ਹੈ? ਬਹੁਤ ਮਜ਼ਾ ਆਉਂਦਾ। ਦੂਸਰੇ ਦੇ ਘਰ ਲੱਗੀ ਅੱਗ ਤੇ ਸਾਨੂੰ ਲੱਗਦੀ ਹੈ ਬਸੰਤ। ਅੱਛਾ, ਹਾਂ, ਇਦਾਂ ਹੀ ਸਾਰੀਆਂ ਬੁੜੀਆਂ ਕਰਦੀਆਂ। ਫਲਾਣੇ ਦੇ ਕਿਸੇ ਦੇ ਘਰ ਮਾੜਾ ਜੇ ਕਿਤੇ ਨੋ ਪਤਾ ਕੋਈ ਖੱਟ ਪਿੱਟ ਚੱਟ ਹੋ ਜਵੇ ਤਾਂ ਮੈਂ ਕਹਿੰਦੀ ਫਿਰ ਤਾਂ ਮੂੰਹ ਜੋੜ ਕੇ ਪਹਿਲਾਂ ਸੀਬਾ ਦੀ ਨਾ ਉਹਦੇ ਬਾਰੇ ਗੱਲ ਸੁਣੀ ਨਾ। ਅਗਲੀ ਨੇ ਪੁੱਛਾ ਜਗਾਤੀ, ਪੁੱਛਾ ਸਾਰਾ ਟੱਬਰ ਜਿਹੜਾ ਸਿੰਗਲ ਤੇਲ ਆਈ ਫਿਰਦਾ ਹੁੰਦਾ ਸੀ, ਅੱਜ ਕੱਲ ਉਹ ਸਾਰਾ ਟੱਬਰ ਦੇ ਸਿੰਘ ਭੰਨੇ ਪਏ ਆ, ਦਾਗੇ ਪਏ ਸਿੰਘਾਂ ਨੇ। ਉਹੀ ਨਾ। ਅੱਛਾ, ਹੋਰ ਸੁਣੋ, ਮੇਰੀ ਭੂਆ ਦੀ ਨੂੰਹ ਖਰੀਦ ਲਿਆ ਤੋਤਾ। ਅੱਛਾ, ਤੋਤੇ ਨੂੰ ਗੱਲ ਕਵੇ, ਮਿੱਠੂ ਪਿਆਰ ਨਾਲ ਗੱਲ ਕਰੀਦੀ ਹੈ। ਮਿੱਠੂ ਸੇ ਆਈ ਲਵ ਯੂ, ਮਿੱਠੂ ਸੇ ਚੂਰੀ ਖਾਨੀਆਂ, ਮਤਲਬ ਬੜੇ ਪਿਆਰ ਦੇ ਨਾਲ ਉਹਨੂੰ ਬੋਲਣਾ ਸਿਖਾ ਰਹੀ ਸੀਗੀ। ਬੜੀ ਪ੍ਰੈਕਟਿਸ ਕੀਤੀ ਉਹਨੇ ਵੀ, ਤੋਤਾ ਮਿੱਠਾ ਬੋਲੇ, ਤੋਤਾ ਮਿੱਠਾ ਬੋਲੇ। ਆ ਗਿਆ ਉਹਨਾਂ ਨੂੰ ਮੇਰੀ ਭੂਆ ਦਾ ਮੁੰਡਾ, ਉਹਦਾ ਘਰ ਵਾਲਾ। ਕਹਿੰਦਾ ਰਹਿਣ ਦੇ, ਤੇਤੋਂ ਨਹੀਂ ਹੋਣਾ। ਕਹਿੰਦੀ ਤੂੰ ਚੁੱਪ ਕਰ ਜਾ। ਸ਼ੁਰੂ ਚ ਤੇਨਾਂ ਵੀ ਪ੍ਰੋਬਲਮ ਆਈ ਸੀ। ਮੇਰਾ ਖਿਆਲ ਹੈ ਉਹਨੇ ਤਾਂ ਬੋਲਣ ਆਪਣੀ ਸੱਸ ਵੀ ਚੰਗੇ ਤਰੀਕੇ ਨਾਲ ਲਾ ਲਈ ਸੀ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਜੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ ਯੂਐਸਏ। ਲਓ ਜੀ, ਗੱਲਾਂ ਸੁਣ ਲਓ। ਇਹ ਹੈਗੀਆਂ ਜੀ ਵਿਆਹ ਦੀਆਂ। ਇੱਕ ਵਾਰ ਇੱਕ ਜਨਾਨੀ ਆਪਣੇ ਘਰ ਵਾਲੇ ਨੂੰ ਕਹਿਣ ਲੱਗੀ, ਕਹਿੰਦੀ ਜੀ ਸਾਨੂੰ ਤੇ ਪਤਾ ਹੀ ਨਹੀਂ ਲੱਗਦਾ ਵੀ ਆਹ ਕਿੱਦਾਂ, ਵੀ ਆ ਬੰਦਾ ਕਿੱਦਾਂ ਦਾ ਹੈਗਾ। ਹਾਂਜੀ, ਇਹ ਤਾਂ ਛਲੇਡਾ ਹੀ ਬਣਿਆ ਫਿਰਦਾ। ਅੱਛਾ, ਹਾਂਜੀ, ਸਵੇਰੇ ਕਿਸੇ ਹੋਰ ਦੇਸ਼ 'ਚ ਹੁੰਦਾ, ਸ਼ਾਮੀ ਕਿਸੇ ਹੋਰ ਦੇਸ਼ ਦੇ ਵਿੱਚ ਹੁੰਦਾ। ਸਾਨੂੰ ਤਾਂ ਇਹ ਨਹੀਂ ਪਤਾ ਲੱਗਦਾ ਵੀ ਇੰਡੀਆ ਦਾ ਪ੍ਰਧਾਨ ਮੰਤਰੀ ਇੱਕੋ ਦਿਨ ਦੇ ਵਿੱਚ ਆ ਦੋ ਦੇਸ਼ ਕਿੱਦਾਂ ਘੁੰਮੇ ਆਉਂਦਾ। ਤਾਂ ਬੰਦਾ ਉਹਦਾ ਫੇਰ ਸਿਆਣਾ ਸੀ ਮੇਰੇ ਵਾਂਗੂ, ਸੁੱਖ ਨਾਲ ਚਾਰ ਜਮਾਤਾਂ ਪੜਿਆ, ਬੋਲਣ ਚਾਲਣ ਦਾ ਸਲੀਕਾ ਤਰੀਕਾ ਆਉਂਦਾ ਸੀ ਉਹਨੂੰ। ਇਹਦਾ ਭਗਵਾਨ ਗੱਲ ਏਦਾਂ ਆ ਵੀ ਜੇਕਰ ਬੰਦੇ ਦੇ ਨਾਲ ਜਨਾਨੀ ਨਾ ਹੋਵੇ, ਬੰਦਾ ਸਵੇਰ ਨੂੰ ਜਾਵੇ ਸ਼ਿਕਾਗੋ, ਮੈਕਸੀਕੋ, ਹਾਂਜੀ, ਉਸ ਤੋਂ ਬਾਅਦ ਭਾਵੇਂ ਜਾਵੇ ਈਰਾਨ, ਭਾਵੇਂ ਜਾਵੇ ਪਾਕਿਸਤਾਨ, ਤੇ ਉਸ ਤੋਂ ਬਾਅਦ ਜਾਵੇ ਭਾਵੇਂ ਦਿੱਲੀ ਦੇ ਪਹਾੜਾਂ ਜਿਹਦੇ ਭਟੂਰੇ ਖਾ ਕੇ ਵਾਪਸ ਸ਼ਾਮ ਨੂੰ ਫੇਰ ਅਮਰੀਕਾ ਆ ਜਾਵੇ। ਹਾਂਜੀ, ਤੇ ਜੇਕਰ ਕਿਤੇ ਹੋਵੇ ਜਨਾਨੀ ਨਾਲ, ਫੇਰ ਤਾਂ ਬੰਦਾ ਬਸ ਇੱਕ ਮਾਰਕੀਟ ਦੇ ਵਿੱਚ ਹੀ ਸ਼ਾਮ ਪਾ ਲੈਂਦਾ। ਹੋਰ ਤਾਂ ਹੋਰ, ਨਾਲੇ ਇਹ ਵੀ ਪੁੱਛ ਲੈਂਦੀਆਂ ਨਾ ਫੋਨ ਤੇ, ਜਾਣ ਖਾ ਮਾਰਦੀਆਂ ਨਾ, ਕਿੱਥੇ ਆਓ, ਕਿੰਨੀ ਦੇਰ ਨੂੰ ਆਉਣਾ। ਹਾਂ, ਇਸੇ ਕਰਕੇ ਉਹ ਕਹਿੰਦਾ ਕਿ ਭਾਈ ਮੈਂ ਆਪਣੀ ਘਰ ਵਾਲੀ ਨੂੰ ਨਾ ਵੀ ਘਰੇ ਛੱਡ ਕੇ ਜਿੱਦਾਂ ਮਰਜ਼ੀ ਘੁੰਮ ਫਿਰ ਸਕਦਾ। ਸੋ ਦੇਖ ਲਓ ਵੀ ਤੁਸੀਂ ਹੁਣ ਆਪ ਆਪਣੇ ਸਵਾਰੀ ਜ਼ਿੰਮੇਵਾਰ, ਆਪ ਆਪਣੇ ਸਮਾਨ ਦੀ। ਲੋ ਜੀ, ਗੱਲਾਂ ਕੀਤੀਆਂ ਸੀ ਬਹੁਤ ਸਾਰੀਆਂ ਵਿਆਹ ਬਾਰੇ, ਔਰ ਕਈਆਂ ਨੂੰ ਤੇ ਬਹੁਤ ਪਸੰਦ ਆਈਆਂ। ਪਸੰਦ ਹੀ ਆਈਆਂ ਸਾਰਿਆਂ ਨੂੰ। ਸਾਰੇ ਕਹਿੰਦੇ ਸਾਡੇ ਭਲੇ ਦੀ ਗੱਲ ਕੀਤੀ ਆ। ਮੁੰਡੇ ਦੇ ਹੱਥ ਵਿੱਚ ਕੁਰਬਾਨ ਪਤਾ ਕਿਉਂ ਉਠਾਉਂਦੇ ਆ? ਕਿਉਂ? ਉਹ ਇਸ ਕਰਕੇ ਮੌਕਾ ਹੁੰਦਾ ਤੇਰੇ ਕੋਲ, ਕੱਢ ਡਰਾ ਦੇ। ਹਾਂ, ਤੇ ਆਪ ਨੱਠ ਜਾ। ਘੋੜੀ ਵੀ ਤੈਨੂੰ ਤਾਂ ਹੀ ਦਿੱਤੀ ਆ। ਆਹੋ, ਤੇ ਮੌਕਾ ਥੋੜਾ ਮਿਲਣਾ, ਤੈਨੂੰ ਵਾਹ ਦਿੱਤਾ, ਸਾਰਾ ਕੁਝ ਦਿੱਤਾ ਆ। ਦੇਖੋ ਗੱਲ ਸੁਣ ਲਓ, ਇੱਕ ਗੱਲ
ਜ਼ਿੰਦਗੀ ਦੇ ਵਿੱਚ ਇਹ ਜਿਹੜਾ ਵਿਆਹ ਹੁੰਦਾ ਨਾ, ਇਹ ਨੰਗੀਆਂ ਤਾਰਾਂ, ਦੋ ਨੰਗੀਆਂ ਤਾਰਾਂ ਹੁੰਦੀਆਂ, ਉਹਨਾਂ ਦਾ ਹੁੰਦਾ ਜੋੜ ਲਾਉਣਾ। ਬਿਲਕੁਲ ਜੀ, ਠੀਕ ਹੈ ਨਾ। ਜੇ ਤਾਂ ਜੋੜ ਸਹੀ ਲੱਗ ਗਿਆ ਫਿਰ ਤਾਂ ਸਾਰੀ ਉਮਰ ਚਾਨਣੀ ਚਾਨਣ। ਕੀ ਬਾਤ। ਬਲ ਵੀ ਜਗਦੇ ਰਹਿੰਦੇ ਆ, ਕੋਈ 100 ਵਾਟ ਦਾ, ਕੋਈ 50 ਵਾਟ ਦਾ, ਕੋਈ ਟਿਊਬ ਲਾਈਟ ਆ, ਕੋਈ CFL ਲਾਈਟ ਆ, ਕੋਈ LED ਲਾਈਟ ਆ, ਜਿਹੜੇ ਨਿਆਣੇ। ਹਾਂਜੀ। ਤੇ ਜੇਕਰ ਤਾਰਾਂ ਜੁੜ ਜਾਣ ਪੁੱਠੀਆਂ ਫਿਰ ਪਟਾਕੇ, ਕਈ ਮਹਿਲਾ ਥਾਣੇ ਦੇ ਵਿੱਚ, ਕਈ ਕਚਹਿਰੀਆਂ ਦੇ ਵਿੱਚ, ਕੋਈ ਥਾਣੇ ਦੇ ਵਿੱਚ, ਕਈ ਆਪਸ ਦੇ ਵਿੱਚ ਪਿੱਟ ਸਿਆਪਾ, ਬਸ ਗੁੱਤਮ ਗੁੱਤੀ ਤੇਰਾ ਦਿੱਲੀ ਮੇਰਾ ਆਗਰਾ ਆਮੋ ਸਾਹਮਣੇ। ਵਿਆਹ ਜਿਹੜਾ ਸਾਡੀ ਜ਼ਿੰਦਗੀ ਦਾ ਇੱਕ ਅਨਿੱਖੜਵਾਂ ਤੇ ਜ਼ਰੂਰੀ ਅੰਗ ਆ। ਬਿਲਕੁਲ ਜੀ। ਇਹਨੂੰ ਦੋਨਾਂ ਧਿਰਾਂ ਦੇ ਵੱਲੋਂ ਇੱਕ ਚੰਗੇ ਤਰੀਕੇ ਤੇ ਸਲੀਕੇ ਦੇ ਨਾਲ ਨਿਭਾਉਣਾ ਪਊਗਾ। ਇਹ ਮੈਰਿਜ ਜਿਹੜੀ ਆ ਨਾ, ਇਹ ਇੱਕ ਕੀ ਕਿਸਮ ਦਾ ਬਹੁਤ ਵੱਡਾ ਇੱਕ ਐਗਰੀਮੈਂਟ ਹੈ। ਐਗਜ਼ੈਕਟਲੀ, ਹੈ ਨਾ। ਮੈਰਿਜ ਇਜ਼ ਏ ਐਗਰੀਮੈਂਟ ਬਿਟਵੀਨ ਟੂ ਪਾਰਟੀਜ਼ ਵਿਦ ਫ੍ਰੀ ਕੰਸੈਂਟ ਔਨ ਦੀ ਬੇਸਿਸ ਆਫ ਲਵ ਰਿਲੇਸ਼ਨ ਵਿਦਆਊਟ ਐਨੀ ਕੰਸੀਡਰੇਸ਼ਨ। ਇੰਨੀ ਔਖੀ ਅੰਗਰੇਜ਼ੀ ਤੇ ਉਹ ਸਾਰੀ ਇਕੱਠੀ ਬੋਲਦੇ ਤੇ ਜੋਗੀ ਜੀ ਬਹੁਤ ਜਲਦ ਆਪਣਾ ਆਇਲਟ ਸੈਂਟਰ ਵੀ ਖੋਲਣਗੇ। ਬਿਲਕੁਲ ਜੀ। ਜਿਹਦੇ 5.5 ਬੈਂਡ ਆਉਂਦੇ ਆ ਉਹਨਾਂ ਨੂੰ ਸਾਡੇ ਆਇਲਸ ਕੋਚਿੰਗ ਸੈਂਟਰ ਵੱਲੋਂ ਇਹ ਪੱਕਾ ਲਿਖ ਕੇ ਗਾਰੰਟੀ ਦਿੱਤੀ ਜਾਏਗੀ ਕਿ 5.5 ਵਾਲਾ ਵੀ ਸਾਡੇ ਕੋਚਿੰਗ ਸੈਂਟਰ ਤੋਂ ਆਣ ਕੇ 5 ਬੈਂਡ ਤਾਂ ਪੱਕੇ ਲੈ ਜਾਊਗਾ। ਕਿਉਂ ਬੜੇ ਜ਼ਿਆਦਾ ਹੀ ਆ। ਅਸੀਂ ਤਾਂ ਹੋਰ ਘਟਾਉਣੇ ਚਾਹੁੰਦੇ ਸੀਗੇ, ਅਸੀਂ ਬਹੁਤੀਆਂ ਚੀਜ਼ਾਂ ਦੇ ਕੇ ਰਾਜੀ ਨਹੀਂ ਯਾਰ। ਅੱਛਾ ਹਾਂ। ਤੇ ਲਓ ਜੀ, ਹੁਣ ਮੈਨੂੰ ਰਮਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ ਦਿਓ ਇਜਾਜ਼ਤ। ਤੇ ਭਾਈ ਫੈਸਲਾ ਤੁਹਾਡਾ ਹੈ, ਵਿਆਹ ਕਰਾਉਣਾ ਕਰਾਓ, ਨਹੀਂ ਕਰਾਉਣਾ ਨਾ ਕਰਾਓ, ਖਸਮਾਂ ਨੂੰ ਖਾਓ, ਅਸੀਂ ਕੀ ਲੈਣ ਦੇਣਾ ਬਈ। ਬਿਲਕੁਲ ਜੀ। ਅਸੀਂ ਤਾਂ ਵਿਆਹ ਦੇ ਲੱਡੂ ਖਾਵਾਂਗੇ ਤੇ ਬਸ ਗੁਣ ਗਾਵਾਂਗੇ। ਖੈਰ ਇਸੇ ਤਰ੍ਹਾਂ ਤੁਸੀਂ ਵਿਆਹ ਕਰਾਉਂਦੇ ਰਹੋ, ਲੜਦੇ ਰਹੋ, ਝਗੜਦੇ ਰਹੋ, ਪਰ ਇਹਨਾਂ ਲੜਾਈਆਂ ਝਗੜਿਆਂ ਦੇ ਵਿੱਚ ਵੀ ਪਿਆਰ ਮੁਹੱਬਤ ਬਣਿਆ ਰਹੇ। ਦਿਓ ਇਜਾਜ਼ਤ ਇੱਕ ਵਾਰ ਮੁੜ ਤੋਂ ਆ ਮੰਗਦੇ ਜੀ ਚਰਨਜੀਤ ਜੋਗੀ ਤੇ ਰਮਨੀਕ ਕੌਰ, ਤੇ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਨ ਪੰਜਾਬੀ ਰੇਡੀਓ USA। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA।